ਸੋ ਬ੍ਰੇਕਿੰਗ ਨਿਊਜ਼ ਇੱਕ ਵਾਰੀ ਫਿਰ ਦੱਸ ਜਾਈਏ। ਜਕਾਰਾ ਮੂਵਮੈਂਟ ਨੇ ਆਪਣੇ ਜਿਹੜੇ ਮੈਂਬਰਸ ਜਿਹੜੇ ਉਹਨਾਂ ਦੇ ਨਾਨ ਡੋਮਿਸਾਈਲ ਸੀਰੀਅਲ ਧਾਰਕ ਮੈਂਬਰ ਆ ਉਹਨਾਂ ਦੇ ਤਰਫੋਂ ਪਲੈਂਟਿਫ ਬਣ ਕੇ ਯਾਨੀ ਕਿ ਇੱਕ ਹਿਸਾਬ ਦੇ ਨਾਲ ਜਿਨ੍ਹਾਂ ਨੂੰ ਜਿਹੜੀ ਪੀੜਤ ਧਿਰਾ ਵੀ ਉਹਨਾਂ ਦੇ ਵੱਲੋਂ ਇੱਕ ਅਦਾਲਤ ਦੇ ਵਿੱਚ ਕਾਊਂਟੀ ਆਫ ਐਲਾਬੀਮਾ ਦੇ ਸੁਪੀਰੀਅਰ ਕੋਰਟ ਦੇ ਵਿੱਚ ਇੰਜੰਕਸ਼ਨ ਫਾਈਲ ਕੀਤਾ ਗਿਆ ਹੈ ਤੇ ਨਾਲ ਹੀ ਜਿਹੜਾ ਕਲਾਸ ਐਕਸ਼ਨ ਲਾ ਸੂਟ ਦੇ ਵਿੱਚ ਇਹ ਪਲੈਂਟਿਫ ਐਡ ਹੋਏ ਨੇ ਤੇ ਉਹ ਫਾਈਲ ਕੀਤਾ ਗਿਆ ਆ। ਇੱਕ ਤਾਂ ਇਹ ਆ ਵੀ ਜਿਹੜੀ 6 ਜਨਵਰੀ ਵਾਲੀ ਤਰੀਕ ਆ ਉਸ ਨੂੰ ਅੱਗੇ ਵਧਾਇਆ ਜਾਵੇ। ਦੂਜੀ ਚੀਜ਼ ਇਹ ਆ ਵੀ ਇਸ ਐਕਸ਼ਨ ਨੂੰ ਬੇਸਿਕਲੀ ਰੋਕਿਆ ਜਾਵੇ ਵੀ ਇਹਨਾਂ ਦੀ ਰੋਜੀ ਰੋਟੀ ਦੇ ਉੱਤੇ ਇਹਨਾਂ ਦੇ ਜੀਵਨ ਦੇ ਉੱਤੇ ਕਿੰਨਾ ਬੁਰਾ ਜਿਹੜਾ ਉਹ ਅਸਰ ਇਸ ਐਕਸ਼ਨ ਦੇ ਕਰਕੇ ਜਿਹੜਾ ਉਹ ਪੈ ਰਿਹਾ ਹੈ। ਸੋ ਦੋ ਚੀਜ਼ਾਂ ਹੁਣ ਫਾਈਲ ਹੋਇਆ। ਓਕੇ, ਇੱਕ ਤਾਂ ਸੋ ਮੈਂ ਡੈਕਲੇਰੇਸ਼ਨ ਲਿਖਿਆ ਤੇ ਅਸੀਂ ਵੀ ਉਹਦੇ ਵਿੱਚ ਜਿਹੜੀ ਮੇਨ ਗਰੁੱਪ ਹੈ ਉਹ ਐਕਚੁਅਲੀ ਇੱਕ ਲਾਅ ਗਰੁੱਪ ਹੈ। ਉਹਦਾ ਨਾਮ ਹੈਗਾ ਵੀਲ ਗਾਟਸ਼ਲ ਐਂਡ ਮੈਂਜੀਸ LLP। ਸੋ ਉਹ ਕਾਈਂਡ ਆਫ ਫਰਮ ਜਿਹੜਾ ਉਹ ਕੰਮ ਇਹਦਾ ਕਰਦੇ ਨੇ। ਸੋ ਜਿਹੜੀ ਮਾਹੌਲ ਕਿਉਂਕਿ ਬਹੁਤ ਲੋਕਾਂ ਦੇ ਲਈ ਬਹੁਤ ਖਤਰਨਾਕ ਹੈ ਬਿਕਾਜ਼ ਦ ਇਮੀਗ੍ਰੇਸ਼ਨ ਚੀਜ਼ ਇਜ਼ ਟਾਈਡ ਐਟ ਦਿਸ ਟਾਈਮ ਕਿ with the CDL issue ਕਿ you need an organization ਕਿ ਉਹ ਥੋੜੇ ਜਿਹਾ can be as a safety mechanism ਕਿਉਂਕਿ ਫਿਰ ਅਸੀਂ ਲੋਕਾਂ ਦੀ ਡਾਇਰੈਕਟ ਨਾਮ we don't have to say। ਤੁਸੀਂ ਆਪਣਾ ਤੇ ਆਪਣੀ ਆਰਗੇਨਾਈਜੇਸ਼ਨ ਦਾ ਡਾਇਰੈਕਟ ਨਾਮ ਦੇਤਾ ਇਹਦੇ ਵਿੱਚ। ਹਾਂਜੀ। ਸੋ ਤੁਸੀਂ ਬੇਸਿਕਲੀ ਉਹਨਾਂ CDL ਧਾਰਕਾਂ ਦੇ ਲਈ ਜਿਨ੍ਹਾਂ ਨੂੰ ਕੈਂਸਲੇਸ਼ਨ ਦੇ ਆਰਡਰ ਆਏ ਆ ਜਾਂ ਚਿੱਠੀਆਂ ਆਈਆਂ ਆ ਉਹ ਤੁਹਾਡੇ ਕਿਉਂਕਿ ਆਰਗੇਨਾਈਜੇਸ਼ਨ ਦੇ ਮੈਂਬਰ ਨੇ ਉਹਨਾਂ ਦੇ ਤਰਫੋਂ ਤੁਸੀਂ ਪਲੈਂਟਿਫ ਮਤਲਬ ਉਹਨਾਂ ਦੇ ਵੱਲੋਂ ਐਜ਼ ਇੱਕ ਪਲੈਂਟਿਫ ਬਣੇ ਆ। Exactly. So early step C which we filed today was for a stay। So ਕਿਉਂਕਿ ਲੋਕਾਂ ਨੂੰ ਮਿਲਿਆ ਸੀ November 5th 6th ਕਿ ਉਹਨਾਂ ਦੇ ਕੋਲ 60 ਦਿਨ ਹੈਗੇ ਨੇ 6 ਜਨਵਰੀ ਤੱਕ ਦਾ 6 ਜਨਵਰੀ ਤੱਕ। So the first thing is to get an extension, a stay so that they don't enforce and hopefully an extension of the deadline। Why this took so long? ਮਤਲਬ ਹੁਣ ਤਾਂ 6 ਜਨਵਰੀ ਆਉਣ ਨੂੰ ਬਹੁਤ ਲਾਗੇ ਆ ਗਿਆ। This should have been filed so early। ਲਾਈਕ ਹੁਣ ਪਤਾ ਨਹੀਂ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਆ ਜਾਣੀਆਂ, ਨਵੇਂ ਸਾਲ ਦੀਆਂ ਛੁੱਟੀਆਂ ਆ ਜਾਣੀਆਂ, ਸੁਪੀਰੀਅਰ ਕੋਰਟਸ ਨੇ ਸੁਣਵਾਈ ਲੈਣੀ ਆ ਨਹੀਂ ਲੈਣੀ, ਆਰ ਦੇ ਗੋਇੰ ਪੁੱਟ ਔਨ ਦ ਡਾਕਟ ਔਰ ਨਾਟ। ਸੋ ਤੁਹਾਨੂੰ ਕਿਉਂ ਫਾਈਲ ਕਰਨਾ ਪੈ ਰਿਹਾ? ਵਾਈ ਇਜ਼ ਨਾਟ ਸਟੇਟ ਫਾਈਟਿੰਗ ਫॉर these people? ਸੋ ਹੁਣ ਤੁਸੀਂ ਮੈਨੂੰ ਮੇਰੀ ਓਪੀਨੀਅਨ ਤੁਸੀਂ ਪੁੱਛ ਰਹੇ ਨੇ ਸੋ ਮੈਂ ਬਸ ਆਪਣੀ ਓਪੀਨੀਅਨ ਦੇ ਸਕਦਾ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਇੱਕ ਵਿਸ਼ੇਸ਼ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹਾਂ। ਜਿਵੇਂ ਆਪਾਂ ਨੂੰ ਪਤਾ ਵੀ CDL ਹੋਲਡਰ ਖਾਸ ਕਰਕੇ ਜਿਹੜੇ ਨਾਨ ਡੋਮਿਸਾਈਲ CDL ਹੋਲਡਰਸ ਆ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਉੱਤੇ ਸਖਤੀ ਹੋਈ ਆ। ਉਹਨਾਂ ਦੇ 17,000 ਤੋਂ ਵੱਧ ਜਿਹੜੇ ਲਾਇਸੈਂਸਿਸ ਆ ਉਹ ਕੈਂਸਲ ਦੇ ਨੋਟਿਸ ਆ ਗਏ ਸੀਗੇ। ਆਪਣੀ ਕਮਿਊਨਿਟੀ ਨੂੰ ਕਾਫੀ ਜ਼ਿਆਦਾ ਇਸ ਦੇ ਨਾਲ ਹਿੱਟ ਹੋਇਆ, ਅਸਰ ਇਸ ਦਾ ਜਿਹੜਾ ਬਹੁਤ ਜ਼ਿਆਦਾ ਪਿਆ। ਸੋ ਹੁਣ ਉਸ ਤੋਂ ਬਾਅਦ ਦੇ ਵਿੱਚ ਕੀ ਐਕਸ਼ਨ ਲਿਆ ਗਿਆ, ਕੀ ਜਿਹੜਾ ਹੋਇਆ ਆ ਉਹਦੀ ਇਹ ਬ੍ਰੇਕਿੰਗ ਨਿਊਜ਼ ਆ। ਹੁਣੇ ਜਿਹੜੇ ਮੇਰੇ ਨਾਲ ਨੈਨਦੀਪ ਸਿੰਘ ਜਕਾਰਾ ਮੂਵਮੈਂਟ ਤੋਂ ਜੁੜੇ ਆ ਇਹਨਾਂ ਦੇ ਦੁਆਰਾ ਕਾਊਂਟੀ ਆਫ ਐਲਾਬਾਮਾ ਦੇ ਵਿੱਚ ਇਹਨਾਂ ਦੇ ਦੁਆਰਾ ਅਮਰੀਕਨ ਆਈ ਥਿੰਕ ਲਾਅ ਵਾਲੇ ਆ ਤੇ ਨਾਲ ਦੇ ਸਿੱਖ ਕੋਲੀਸ਼ਨ ਵਾਲੇ ਇਹਨਾਂ ਸਾਰਿਆਂ ਨੇ ਮਿਲ ਜੁਲ ਕੇ ਇੰਜੰਕਸ਼ਨਸ ਤੇ ਕਲਾਸ ਐਕਸ਼ਨ ਲਾ ਸੂਟ ਜਿਹੜੇ ਉਹ ਜਾਰੀ ਕੀਤੇ ਆ, ਉਹ ਫਾਈਲ ਕੀਤੇ ਆ। ਸੋ ਇਹ ਐਕਸ਼ਨ ਕੀ ਆ, ਕੀ ਹੋਣ ਜਾ ਰਿਹਾ, ਇਹਦੇ ਨਾਲ ਕੀ ਅਸਰ ਪੈ ਸਕਦਾ, ਉਸ ਦੇ ਬਾਰੇ ਗੱਲ ਕਰਾਂਗੇ। ਸੋ ਜਿਹੜੇ ਟਰੱਕਰਸ ਆ ਖਾਸ ਕਰਕੇ ਨਾਨ ਡੋਮਿਸਾਈਲ CDL ਧਾਰਕ ਆ ਉਹ ਜ਼ਰੂਰ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸੁਣਨ। ਨੈਨਦੀਪ ਸਿੰਘ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨੈਨਦੀਪ ਸਿੰਘ ਤੁਸੀਂ ਪਲੈਂਟਿਫ ਬਣੇ ਇਸ ਕਲਾਸ ਐਕਸ਼ਨ ਲਾ ਸੂਟ ਦੇ ਵਿੱਚ ਯੂ ਐਜ਼ ਇੰਡੀਵਿਜੂਅਲ ਐਂਡ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਆ ਜਕਾਰਾ ਮੂਵਮੈਂਟ। ਟੈਲ ਅਸ ਅਬਾਊਟ ਦਿਸ ਥਿੰਗ। ਸੋ CDL ਦਾ ਇਸ਼ੂ ਇੱਥੇ ਤੱਕ ਕਿੱਦਾਂ ਪਹੁੰਚ ਗਿਆ ਜੀ? ਸੋ ਰਾਜਕਰਵੀਰ ਲਾਈਕ ਸਾਨੂੰ ਪਤਾ ਸੀ ਜੀ ਇਹ ਇਸ਼ੂ ਕਾਈਂਡ ਆਫ ਲੋਕਾਂ ਦੇ ਲਈ ਬਹੁਤ ਖਤਰਨਾਕ ਸੀ ਕਿਉਂਕਿ ਨਾਲ ਦੇ ਨਾਲ ਜਿਹੜੀ ਉਹਨਾਂ ਦੀ ਲਾਈਵਲੀਹੁੱਡ ਵੀ ਅਟੈਕ ਉਹਨਾਂ ਦੇ ਉੱਤੇ ਹਮਲਾ ਹੋ ਰਿਹਾ ਫਰਮ ਦ ਟਰੰਪ ਐਡਮਿਨਿਸਟ੍ਰੇਸ਼ਨ ਤੇ ਨਾਲੇ ਜਿਹੜੀ ਉਹਨਾਂ ਦੀ ਇਮੀਗ੍ਰੇਸ਼ਨ ਸਟੇਟਸ। ਸੋ ਅਸੀਂ ਵੀ ਆਪਣੀ ਬੋਰਡ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਤੇ ਹੋਰ ਵਕੀਲਾਂ ਦੇ ਨਾਲ ਵੀ ਉਹਨਾਂ ਦੇ ਵੀ ਸਲਾਹ ਲਿੱਤੀ ਸੀ ਖਾਸ ਕਰਕੇ ਲਾਈਕ ਜਸਜੀਤ ਸਿੰਘ ਧਨੋਆ, ਜਸਦੀਪ ਸਿੰਘ ਅਟਵਾਲ, ਦੀਪਕ ਸਿੰਘ ਆਲੋਵਾਲ, ਹੋਰ ਜਿਹੜੀ ਸਾਡੀ ਫਰੈਂਡਸ ਹੈਗੇ ਨੇ ਜਿਹੜੀ ਇਸ ਫੀਲਡ ਦੇ ਵਿੱਚ ਉਹਨਾਂ ਦੀ ਥੋੜੀ ਐਕਸਪਰਟੀਜ਼ ਹੈਗਾ ਆ। ਤੇ ਉਹਨਾਂ ਦੀ ਸੁਜੈਸ਼ਨ ਵੀ ਇਹ ਸੀ ਕਿ
ਮੇਬੀ ਜਕਾਰਾ ਕਿਉਂਕਿ ਤੁਹਾਡੇ ਕੋਲ ਆਲਰੇਡੀ ਮੈਂਬਰਸ਼ਿਪ ਮਾਡਲ ਹੈਗਾ ਆ, ਮਤਲਬ ਲੋਕ ਬੇਸਿਕਲੀ ਲਾਈਕ ਅਸੀਂ ਸਿਰਫ ਇੰਟਰਨੈਟ ਆਰਗੇਨਾਈਜੇਸ਼ਨ ਨਹੀਂ ਹੈ, ਵੀ ਐਕਚੁਅਲੀ ਆਰਗੇਨਾਈਜੇਸ਼ਨ ਜਿੱਥੇ ਐਕਚੁਅਲੀ grassroots level tak kam karte ne. So people can say you actually have a membership model ki log actually membership dues dinde ne, so they're actually a member of Jakara. ਇਹ ਨਹੀਂ ਹੈ ਕਿ just ਉਹ ਤੁਹਾਡਾ ਸਿਰਫ ਨਿਊਜ਼ਲੈਟਰ ਪੜ੍ਹਦੇ ਨੇ ਜਾਂ you know like so you actually have a structure ਕਿ ਕੌਣ ਮੈਂਬਰ ਹੈ ਕੌਣ ਨਹੀਂ ਹੈ. So you can actually be a plaintiff and then ਇਹ ਫਿਰ ਤੁਸੀਂ can kind of ਇੱਕ ਲੈਵਲ ਤੇ ਤੁਸੀਂ ਜਿਹੜੀ ਲੋਕ ਉਹਨੂੰ ਥੋੜੇ ਡਰੇ ਹੈਗੇ ਨੇ ਕਿ ਬਾਅਦ ਚੋਂ ਰਿਟੈਲੀਏਸ਼ਨ ਹੋ ਸਕਦਾ if they will, you can be a level of security for them. ਸੋ ਮਤਲਬ ਕਿਉਂਕਿ ਉਹ ਇਮੀਗ੍ਰੇਸ਼ਨ ਦਾ ਵੀ ਖਤਰਾ ਹੈ, ਲੋਕਾਂ ਨੂੰ ਇਹ ਆ ਵੀ ਪਤਾ ਨਹੀਂ ਜੇ ਪਤਾ ਲੱਗ ਗਿਆ ਸਾਨੂੰ ਹੀ ਨਾ ਪਹਿਲੋਂ ਕਦੇ ਚੱਕ ਕੇ ਲੈ ਜਾਣ, ਸੋ ਇਹ ਡਰ ਆ ਇੱਕ ਨਾਲ. ਹਾਂਜੀ ਸੋ ਇਹ ਹੁਣ ਤੁਹਾਡਾ ਸੋ ਇਹ ਜਿਹੜਾ ਸੋ ਹੁਣ ਇਹ ਦੱਸੋ, ਆਈ ਥਿੰਕ ਕਪਲ ਆਫ ਥਿੰਗਸ ਫਾਈਲ ਹੋਈਆਂ ਆ ਤੁਹਾਡੇ ਦੁਆਰਾ, ਅਮਰੀਕਨ ਲਾ ਕਾਕਸ, ਏਸ਼ੀਅਨ ਲਾ ਕਾਕਸ ਸੌਰੀ, ਤੇ ਜਿਹੜੇ ਸਿੱਖ ਕੋਲੀਸ਼ਨ ਦੇ ਦੁਆਰਾ. ਸੋ ਕੀ ਫਾਈਲ ਕੀਤਾ ਗਿਆ ਐਲਾਬਾਮਾ ਦੇ ਕਾਊਂਟੀ ਦੇ, ਸੌਰੀ ਨਾਟ ਐਲਾਬਾਮਾ, ਐਲਾਮੀਡਾ ਕਾਊਂਟੀ ਦੇ ਜਿਹੜੇ ਸੁਪੀਰੀਅਰ ਕੋਰਟ ਦੇ ਵਿੱਚ ਕੀ ਫਾਈਲ ਹੋਇਆ, ਕੀ ਹੈ ਇੰਜੰਕਸ਼ਨ ਫਾਈਲ ਹੋਈ ਆ, ਕਲਾਸ ਐਕਸ਼ਨ ਲਾ ਸੂਟ ਹੋਇਆ, ਕੀ ਫਾਈਲ ਹੋਇਆ ਹੈ? ਸੋ ਦੋ ਚੀਜ਼ਾਂ ਹੁਣ ਫਾਈਲ ਹੋਇਆ. ਓਕੇ, ਇੱਕ ਤਾਂ ਸੋ ਮੈਂ ਡੈਕਲੇਰੇਸ਼ਨ ਲਿਖਿਆ ਤੇ ਅਸੀਂ ਵੀ ਉਹਦੇ ਵਿੱਚ ਜਿਹੜੀ ਮੇਨ ਗਰੁੱਪ ਹੈ ਉਹ ਐਕਚੁਅਲੀ ਇੱਕ ਲਾਅ ਗਰੁੱਪ ਹੈ, ਉਹਦਾ ਨਾਮ ਹੈਗਾ ਵੀਅਲ ਗਾਟਸ਼ਲ ਐਂਡ ਮੈਂਜੀਸ LLP. ਸੋ ਉਹ ਕਾਈਂਡ ਆਫ ਫਰਮ ਜਿਹੜਾ ਉਹ ਕੰਮ ਇਹਦਾ ਕਰਦੇ ਨੇ. ਸੋ ਕਲਾਸ ਐਕਸ਼ਨ ਲਾ ਸੂਟ ਕਰਨ ਵਾਲਾ ਕੰਮ ਕਰਦੇ ਨੇ ਜਾਂ ਇੰਜੰਕਸ਼ਨਸ ਦਾ ਕੰਮ ਕਰਦੇ ਨੇ? ਐਗਜ਼ੈਕਟਲੀ. ਓਕੇ, ਤੁਸੀਂ ਕਹਿ ਸਕਦੇ ਉਹਨਾਂ ਦੀ ਜਿਹੜੀ ਰਿਸਰਚ ਕੰਮ ਕਰਨ ਵਾਲੇ ਗਰੁੱਪਸ, ਉਹਨਾਂ ਨੇ ਸੀ ਇੱਕ ਮੇਨ ਸੀਗਾ ਏਸ਼ੀਅਨ ਲਾ ਕਾਕਸ, ਪਰ ਯੂ ਨੋ ਐਂਡ ਦੈਨ ਸਿੱਖ ਕੋਲੀਸ਼ਨ ਵੀ ਆਈ ਥਿੰਕ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਹੈਗਾ ਹੀ ਆ. ਸੋ ਉਹਨਾਂ ਏਸ਼ੀਅਨ ਲਾ ਕਾਕਸ ਸਾਨੂੰ ਅਪਰੋਚ ਕੀਤਾ ਸੀ ਕਿ ਯੂ ਨੋ ਵੀ ਆਰ ਹੀਅਰਿੰਗ ਦਿਸ, ਤੁਸੀਂ ਕੀ ਸੁਣ ਰਹੇ ਨੇ ਕਿ ਤੇ ਕੀ ਸੋਚ ਰਹੇ ਨੇ. ਸੋ ਦੈਨ we thought ਕਿ ਇਹ ਜਿਹੜੀ ਮਾਹੌਲ ਕਿਉਂਕਿ ਬਹੁਤ ਲੋਕਾਂ ਦੇ ਲਈ ਬਹੁਤ ਖਤਰਨਾਕ ਹੈ, ਬਿਕਾਜ਼ ਦ ਇਮੀਗ੍ਰੇਸ਼ਨ ਚੀਜ਼ ਇਜ਼ ਟਾਈਡ ਐਟ ਦਿਸ ਟਾਈਮ ਕਿ with the CDL issue ਕਿ you need an organization ਕਿ ਉਹ ਥੋੜੇ ਜਿਹਾ can be as a safety mechanism, ਕਿਉਂਕਿ ਫਿਰ ਅਸੀਂ ਲੋਕਾਂ ਦੀ ਡਾਇਰੈਕਟ ਨਾਮ we don't have to say. ਪਰ ਤੁਸੀਂ ਆਪਣਾ ਤੇ ਆਪਣੀ ਆਰਗੇਨਾਈਜੇਸ਼ਨ ਦਾ ਡਾਇਰੈਕਟ ਨਾਮ ਦੇਤਾ ਇਹਦੇ ਵਿੱਚ? ਹਾਂਜੀ. ਸੋ ਤੁਸੀਂ ਬੇਸਿਕਲੀ ਉਹਨਾਂ CDL ਧਾਰਕਾਂ ਦੇ ਲਈ ਜਿਨ੍ਹਾਂ ਨੂੰ ਕੈਂਸਲੇਸ਼ਨ ਦੇ ਆਰਡਰ ਆਏ ਆ ਜਾਂ ਚਿੱਠੀਆਂ ਆਈਆਂ ਆ, ਉਹ ਤੁਹਾਡੇ ਕਿਉਂਕਿ ਆਰਗੇਨਾਈਜੇਸ਼ਨ ਦੇ ਮੈਂਬਰ ਨੇ, ਉਹਨਾਂ ਦੇ ਤਰਫੋਂ ਤੁਸੀਂ ਪਲੈਂਟਿਫ ਮਤਲਬ ਉਹਨਾਂ ਦੇ ਵੱਲੋਂ ਐਜ਼ ਇੱਕ ਪਲੈਂਟਿਫ ਬਣੇ ਆ? ਐਗਜ਼ੈਕਟਲੀ. So early step C which we filed today was for a stay. So ਕਿਉਂਕਿ ਲੋਕਾਂ ਨੂੰ ਮਿਲਿਆ ਸੀ November 5th 6th ਕਿ ਉਹਨਾਂ ਦੇ ਕੋਲ 60 ਦਿਨ ਹੈਗੇ ਨੇ 6 ਜਨਵਰੀ ਤੱਕ ਦਾ ਵਕਤ. 6 ਜਨਵਰੀ ਤੱਕ. So the first thing is to get an extension, a stay, so that they don't enforce, and hopefully an extension of the deadline. Then Ajri also what was filed by the Asian Law Caucus. Asian Law Caucus group see, but you can say the main group is the Weil, Gottschall and Menzies group. ठीक है. ਉਹਨਾਂ ਨੇ ਫਾਈਲ ਕੀਤਾ ਸੀ as a class action lawsuit in Alameda County. That this whole thing ਜਿਹੜਾ ਕੁਝ DMV ਕਰ ਰਹੇ ਨੇ ਇਹ ਗਲਤ ਹੈਗਾ. ਸੋ ਰਾਈਟ ਨਾਓ ਆਪਾਂ ਕੈਲੀਫੋਰਨੀਆ ਦਾ ਵੀ ਨੈਨਦੀਪ ਸਿੰਘ ਆਪਾਂ ਦੇਖਿਆ ਵੀ ਪਹਿਲਾਂ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਰੀਇਸ਼ੂ ਕਰਾਂਗੇ, ਦੈਨ DOT ਨੇ ਝਿੜਕਾਂ ਮਾਰੀਆਂ ਦੇ ਸਾਡ ਓਕੇ ਹੁਣ ਆਪਾਂ ਨਹੀਂ ਕਰਾਂਗੇ. ਵਾਈ ਦਿਸ ਟੁਕ ਸੋ ਲੌਂਗ? ਮਤਲਬ ਹੁਣ ਤਾਂ 6 ਜਨਵਰੀ ਆਉਣ ਨੂੰ ਬਹੁਤ ਲਾਗੇ ਆ ਗਿਆ. ਦਿਸ ਸ਼ੁਡ ਹੈਵ ਬੀਨ ਫਾਈਲਡ ਸੋ ਅਰਲੀ. ਲਾਈਕ ਹੁਣ ਪਤਾ ਨਹੀਂ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਆ ਜਾਣੀਆਂ, ਨਵੇਂ ਸਾਲ ਦੀਆਂ ਛੁੱਟੀਆਂ ਆ ਜਾਣੀਆਂ, ਸੁਪੀਰੀਅਰ ਕੋਰਟਸ ਨੇ ਸੁਣਵਾਈ ਲੈਣੀ ਜਾਂ ਨਹੀਂ ਲੈਣੀ, ਆਰ ਦੇ ਗੋਇੰ ਟੂ ਪੁੱਟ ਔਨ ਦ ਡਾਕਟ ਔਰ ਨਾਟ? ਸੋ ਵਾਟ ਡੂ ਯੂ ਥਿੰਕ ਕੋਈ ਐਮਰਜੈਂਸੀ ਹੀਅਰਿੰਗ ਹੋਊਗੀ ਇਹਦੀ ਹੁਣ ਤੁਸੀਂ ਫਾਈਲ ਕਰਨ ਤੋਂ ਬਾਅਦ? ਹਾਂਜੀ, ਮੈਨੂੰ ਲੱਗਦਾ ਕਿਉਂਕਿ ਸਾਡੀ ਗੱਲਬਾਤ ਹੋਈ ਸੀ ਕਈਆਂ ਦੇ ਨਾਲ, ਖਾਸ ਕਰਕੇ Alameda County. So we feel good about it. Obviously ਕੋਈ guarantee ਤਾਂ ਅਸੀਂ ਦੇ ਨਹੀਂ ਸਕਦੇ, ਪਰ we feel good that at least the first step to get the stay will occur. ਜਿਹੜੀ class action suit
ਉਹ ਤਾਂ ਟਾਈਮ ਲੱਗੂਗਾ। ਇਟਸ ਗੋਣਾ ਟੇਕ ਸਮ ਟਾਈਮ। ਪਹਿਲਾਂ ਕਲਾਸ ਐਕਸ਼ਨ ਬਣੂਗਾ, ਲਾਈਕ ਉਹ ਸਾਰੀਆਂ ਇਟਸ ਗੋਣਾ ਟੇਕ ਟਾਈਮ। ਸੋ ਪਹਿਲਾ ਸਟੈਪ ਤੁਸੀਂ ਇਹ ਉਧਰ ਕਲਾਸ ਐਕਸ਼ਨ ਲਾ ਸੂਟ ਆ, ਤੇ ਤੁਸੀਂ ਇੰਜੰਕਸ਼ਨ ਦੀ ਗੱਲ ਕਰ ਰਹੇ ਆ ਵੀ ਡੇਟ ਨੂੰ ਵਧਾਇਆ ਜਾਵੇ। ਐਗਜ਼ੈਕਟਲੀ। ਕਦੋਂ ਤੱਕ ਵਧਾਉਣ ਦੀ ਤੁਸੀਂ ਮੰਗ ਕੀਤੀ ਇਹਦੇ ਵਿੱਚ? ਸੋ ਉਹ ਜੱਜ ਦੀ ਆਪਣੀ ਮਤਲਬ ਯੂਜੂਅਲੀ ਚੋਇਸ ਹੁੰਦੀ ਆ। ਉਹਦੀ ਡਿਸਕ੍ਰਿਪਸ਼ਨ ਤੇ ਆ। ਯਾ 90 ਦਿਨ, 180 ਦਿਨ ਜਾਂ 30 ਸਾਲ ਦਿਨ ਜਾਂ ਡਿਪੈਂਡ ਕਰਦਾ ਮਰਜ਼ੀ ਆ, ਲਾਈਕ ਇਟ ਕੁਡ ਬੀ ਫਰੋਮ ਮੰਥਸ ਟੂ ਈਅਰ। ਹਾਂ, ਹਾਂਜੀ। ਸੋ ਵਟ ਡੂ ਯੂ ਥਿੰਕ ਇਸ ਤੋਂ ਬਾਅਦ ਚ I am certain ਵੀ ਜਿਹੜੀ DOJ ਆ they will go appeal these things if injunction happens. ਹਾਂਜੀ, I think it will appeal too. So ਤਾਂ ਹੀ ਅਸੀਂ Alameda County ਚੁਣਿਆ ਸੀ because we wanted ਜਿੱਥੇ ਸਾਨੂੰ ਥੋੜ੍ਹਾ ਪਤਾ ਕਿ they are more likely to be ਥੋੜ੍ਹੇ ਹੋਰ liberal ਹੈਗੇ ਨੇ, ਅਸੀਂ ਤਾਂ ਹੀ ਉੱਥੇ ਚੁਣਿਆ ਸੀ। So Okay. they're more likely to go our way. ਤੇ ਦੂਸਰੀ ਗੱਲ, we wanted to start going up the appeal like court and get stuck in court. ਅਸੀਂ ਇਹ ਚਾਹੁੰਦੇ ਨੇ, we want this to go to court and hopefully it takes time and ਇੰਨੀ ਚਿਰ at least ਲੋਕ ਕੰਮ ਤਾਂ ਕਰ ਸਕਦੇ। and if they need to find a backup plan, then they have more time to have a backup plan. So when you say ਤੁਸੀਂ ਚਾਹੁੰਦੇ ਵੀ ਇਹ ਸਰਕਟ ਕੋਰਟ, ਅਪੀਲ ਕੋਰਟ ਉੱਥੇ ਤੱਕ ਜਿਹੜਾ ਉਹ ਜਾਵੇ ਇਵੈਂਚੁਅਲੀ, ਇਸ ਦਾ ਜਿਹੜਾ ਹੁਣ ਤਾਰਾ ਜਿਹੜਾ ਉਹ ਹੋਵੇ। ਹਾਂਜੀ। So and then they ਕਿਉਂਕਿ already ਜਿਹੜੀ main executive order already challenge ਹੋ ਗਈ ਹੈ in Washington DC, ਜਿਹੜਾ ਉਹ George Rivera ਦੀ ਜਿਹੜਾ ਕੇਸ ਆ। so it's the federal side, the executive orders are already supposed to be like being under review. ਹਾਂਜੀ, ਅੰਡਰ ਰਿਵਿਊ। ਓਕੇ, ਠੀਕ ਆ। ਹਾਂ ਹਾਂ। so ਪਰ implementation ਫਿਰ ਵੀ ਹੋ ਰਿਹਾ ਸੀ at the state level. So now we have to kind of slow it down at the state level. ਅੱਛਾ, ਲਾਈਕ ਉੱਦਾਂ ਜਿਹੜਾ ਆਪਾਂ ਦੇਖਦੇ ਵੀ ਕੈਲੀਫੋਰਨੀਆ ਨੇ ਟਰੰਪ ਪ੍ਰਸ਼ਾਸਨ ਖਿਲਾਫ ਲਾਈਕ ਆਲਮੋਸਟ 2 ਡਜ਼ਨ ਲਾ ਸੂਟਸ ਆਲਰੇਡੀ ਕਰ ਦਿੱਤੇ ਆ। ਵਾਈ ਇਜ਼ ਦ ਸਟੇਟ ਨਾਟ ਡੂਇੰਗ ਦਿਸ, ਜਦੋਂ ਉਹਨਾਂ ਨੂੰ ਪਤਾ ਵੀ ਇੱਕ ਪਾਸੇ ਸਟੇਟ ਕਹਿ ਰਹੀ ਆ ਵੀ ਵੀ ਫੋਲੋਡ ਦੀ FMCSA ਗਾਈਡਲਾਈਨਸ ਟੂ ਇਸ਼ੂ ਥੀਸ ਲਾਇਸੈਂਸਿਸ, ਐਂਡ ਵਾਈ ਇਜ਼ ਦ ਸਟੇਟ ਨਾਟ ਫਾਈਲਿੰਗ ਦਿਸ? ਲਾਈਕ ਤੁਹਾਨੂੰ ਕਿਉਂ ਫਾਈਲ ਕਰਨਾ ਪੈ ਰਿਹਾ? ਵਾਈ ਇਜ਼ ਨਾਟ ਸਟੇਟ ਫਾਈਟਿੰਗ ਫॉर these people? ਸੋ ਹੁਣ ਤੁਸੀਂ ਮੈਨੂੰ ਮੇਰੀ opinion ਤੁਸੀਂ ਪੁੱਛ ਰਹੇ ਨੇ, ਸੋ ਮੈਂ Yeah. ਬਸ ਆਪਣੀ opinion ਦੇ ਸਕਦਾ। ਸੋ ਜਿਹੜਾ ਤੁਸੀਂ ਕਹਿ ਸਕਦੇ ਲਾਈਕ Newsom, ਮੈਨੂੰ ਲੱਗਦਾ ਕਿ he fights for the people who give him money and he doesn't fight for the people who don't give him money. ਮੁੱਖ ਦੀ ਗੱਲ ਇਹ ਆ, ਮਨੀ ਟਾਕਸ। ਉਹ ਤਾਂ ਸਾਨੂੰ ਪਤਾ ਹੀ ਹੈ, ਉਹ truth ਹੈ। ਜਿਹੜੀ ਸਟੇਟ ਵਿੱਚ ਜਿਹੜਾ ਮੈਂ ਪਹਿਲਾਂ ਬੋਲਿਆ ਉਹ ਮੇਰੀ opinion ਹੈ, ਰਾਈਟ। ਮੈਨੂੰ obviously ਮੇਰੇ ਕੋਈ ਸਬੂਤ ਹੈ ਨਹੀਂ 100%, ਪਰ I for better or for worse ਮੈਂ ਆਪਣਾ opinion ਤੁਹਾਨੂੰ ਦੇ ਸਕਦਾ ਕਿ ਜੇ H1B ਵੀਜ਼ਾ ਦੀ ਮਤਲਬ ਏਦਾਂ ਦਾ ਕੋਈ ਕੰਮ ਹੋ ਰਿਹਾ, ਉਹਨੇ ਆਲਰੇਡੀ ਕਰਤਾ ਉਹਨਾਂ ਨੇ ਵੀ ਉਹਦੇ ਉਲਟ। ਐਗਜ਼ੈਕਟਲੀ। ਸੋ ਅਸੀਂ SB 509 ਵੀ ਦੇਖਿਆ ਸੀ, ਮਤਲਬ ਉਹਨੇ ਵੀਟੋ ਕੀਤਾ, ਉਹਨੇ ਕਿਉਂ ਕੀਤਾ? so ਇਹਦਾ ਮਤਲਬ and most politicians are like that. like so Newsom ਕੋਈ ਕੀ ਕਹਿੰਦਾ ਕੋਈ ਵਧੀਆ ਬੰਦਾ ਨਹੀਂ ਹੈ, just he's a ਜਿਹੜੇ ਆਮ politician usually ਏਦਾਂ ਹੁੰਦੇ ਨੇ। Exactly. right? So like Trump is actually an ideologue. ਮਤਲਬ ਜੇ ਉਹ ਨਹੀਂ ਜਿਹੜੇ ਸਟੀਵਨ ਮਿਲਰ, ਜਿਹੜੇ ਸਟੀਵ ਓਬੈਨਨ, ਉਹ ਐਕਚੁਅਲੀ ਵਾਈਟ ਸੁਪਰੇਮਿਸਿਸਟ, ਮਤਲਬ ਏਦਾਂ ਦਾ ਉਹਨਾਂ ਦੀ ਸੋਚ ਏਦਾਂ ਹੀ ਆ। ਜਿਹੜੇ Newsom ਵਰਗੇ ਉਹ ਵੀ ਕਰਪਟ ਆ ਕਿ ਸਾਨੂੰ ਪੈਸਾ ਕਿੱਥੋਂ ਮਿਲ ਜਾਂਦੀ। ਸੋ ਇਹ ਮੇਰੀ ਐਕਚੁਅਲੀ ਬੇਨਤੀ ਹੈ ਸਾਰੀ ਮਤਲਬ ਜਿਹੜੀ ਸਾਡੀ ਕਮਿਊਨਿਟੀ ਨੂੰ, ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਨੂੰ, ਕਿ ਅਗਲੇ ਸਾਲ ਅਗਲੇ ਸਾਲ ਦੇ ਵਿੱਚ ਇਲੈਕਸ਼ਨ ਹੋਣਾ ਆ ਫॉर ਗਵਰਨਰ, ਤੇ ਉਦੋਂ ਸਾਨੂੰ ਵੀ ਤਿਆਰੀ ਹੋਣਾ ਹੀ ਚਾਹੀਦਾ ਆ ਹਰ ਇੱਕ ਥਾਂ ਹਰ ਇੱਕ ਕਾਉਂਟੀ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ, ਕਿ ਸਾਡੀ ਇਸ਼ੂਜ਼ ਕੀ ਆ, ਅਸੀਂ ਇਕੱਠੇ ਹੋ ਕੇ ਫਿਰ ਅਸੀਂ ਇਹ ਚੀਜ਼ਾਂ ਅਸੀਂ ਪੁੱਛ ਸਕਦੇ ਤੇ ਚੂਜ਼ ਵਾਈਜ਼ਲੀ ਕਿਉਂਕਿ ਸਾਡੀ ਕੋਈ ਰਿਲੇਸ਼ਨਸ਼ਿਪ ਬਿਲਕੁਲ ਹੈ ਨਹੀਂ ਸੀ Newsom ਨਾਲ, like not when he was mayor of San Francisco, not when he was lieutenant governor. So ਜਿਹੜੀ politicians ਉਹ relationships ਬਣਾ ਲੈਂਦੇ at the ground level,
ਬਾਅਦ ਚੋਂ 1000 ਬੰਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਸੁਣੋ ਸਾਨੂੰ ਸੁਣੋ ਸੁਣੋ ਸੁਣੋ। ਸੋ ਵੀ ਹੈਵ ਟੂ ਬੀ ਸਮਾਰਟਰ ਕਿ ਐਂਡ ਵੀ ਹੈਵ ਟੂ ਬੀ ਪਾਰਟ ਆਫ ਦ ਪੋਲੀਟੀਕਲ ਪ੍ਰੋਸੈਸ, ਪਰ ਐਜ਼ ਅ ਕਮਿਊਨਿਟੀ, ਨਾਟ ਕਿ ਬਸ ਇੰਡੀਵਿਜੂਅਲ ਤੌਰ ਤੇ। ਅੱਛਾ, ਉਹ ਤੁਹਾਨੂੰ ਕੀ ਲੱਗਦਾ ਵਾਈ ਟੁਕ ਇਟ ਸੋ ਲੌਂਗ, ਇੰਨਾ ਟਾਈਮ ਕਿਉਂ ਲੱਗ ਗਿਆ? ਆਪਣੀ ਕਮਿਊਨਿਟੀ ਜਿਹੜੀ ਇੰਨੀ ਜ਼ਿਆਦਾ ਹਰਟ ਹੋ ਰਹੀ ਸੀ ਇਸ ਫੈਸਲੇ ਤੋਂ, ਇਹ ਐਕਸ਼ਨ ਲੈਣ ਦੇ ਵਿੱਚ, ਐਂਡ ਵਾਈ ਯੂ ਗਾਇਜ਼ ਚੋਜ਼ ਟੂ ਡੂ ਇਟ? ਗੁੱਡ ਕੁਐਸਚਨ। ਆਈ ਥਿੰਕ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਫੈਕਟ ਹੋ ਰਿਹਾ ਸੀ ਉਹ ਸੀ ਜਿਹੜੀ ਸਾਡੀ ਭੈਣ ਭਰਾ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ। ਸੋ ਉਹਨਾਂ ਨੂੰ ਕਾਈਂਡ ਆਫ ਇਸ ਦੇਸ਼ ਦੀ ਜਿਹੜੀ ਕਾਈਂਡ ਆਫ ਫੰਕਸ਼ਨਿੰਗ ਕਈ ਵਾਰੀ ਉਹਨਾਂ ਨੂੰ ਨਹੀਂ ਪਤਾ। ਉਹਨਾਂ ਦੇ ਕੰਮ ਦੇ ਵਿੱਚ ਵੀ ਬਿਜ਼ੀ ਹੈਗੇ ਨੇ, ਯੂ ਨੋ। ਮਹਿਸੂਸ ਤਾਂ ਬਹੁਤ ਜ਼ਿਆਦਾ ਸੀ। ਉਹਨਾਂ ਨੇ ਕਈ ਟਰੱਕ ਵੀਰਾਂ ਨੇ ਸਾਨੂੰ ਵੀ ਰੀਚ ਆਊਟ ਕੀਤਾ ਸੀ। ਅਸੀਂ ਵੀ ਇੱਕ ਮੀਟਿੰਗ ਰੱਖਿਆ ਸੀ, ਆਈ ਰਿਮੈਂਬਰ ਸਟਾਕਟਨ ਦੇ ਵਿੱਚ। ਉੱਥੇ ਤੁਸੀਂ ਥੋੜ੍ਹੇ ਜਿਹਾ ਦੇਖ ਸਕਦੇ ਸੀ ਕਿ ਥੋੜ੍ਹਾ ਜਿਹਾ ਫਰਕ ਸੀ ਜਿਹੜੇ ਪੁਰਾਣੇ ਡਰਾਈਵਰਸ ਤੇ ਜਿਹੜੇ ਨਵੇਂ ਡਰਾਈਵਰਸ। ਸੋ ਇਟਸ ਨਾਟ ਕਿ ਐਜ਼ ਅ ਸਿੱਖ ਕਮਿਊਨਿਟੀ ਜਾਂ ਪੰਜਾਬੀ ਕਮਿਊਨਿਟੀ ਸਾਰੀ ਸੇਮ ਪੇਜ, ਕਿਉਂਕਿ ਡਿਫਰੈਂਟ ਇੰਟਰਸਟ ਵੀ ਹੈਗੇ ਨੇ। ਦੈਨ ਆਈ ਥਿੰਕ ਕਈ ਸੰਸਥਾਸ were saying we are doing something, and unfortunately ਸਾਡੀ ਕਮਿਊਨਿਟੀ ਦੇ ਵਿੱਚ we don't have a good read ਕਿ ਕੌਣ ਅਸਲ ਦੇ ਵਿੱਚ ਕੌਣ ਕਰਦਾ ਤੇ ਕੌਣ ਨਹੀਂ ਕਰਦਾ। and so we believe everybody, which ਇਹ ਵੀ ਗੁਣ ਵੀ ਆਪਣੀ ਹੈਗਾ ਹੀ ਆ, ਪਰ you can't believe everybody. and so I was hoping other organizations ਜਿਹੜੇ ਕਹਿ ਰਹੇ ਸੀ ਕਿ ਅਸੀਂ ਕਰਾਂਗੇ, ਅਸੀਂ ਆਗੂ ਹੈਗੇ ਨੇ, I assumed ਕਿ ਉਹ ਕਰ ਰਹੇ ਨੇ। At this point on December 23rd, then ਜਿਹੜੀ ਸਾਡੀ ਜਕਾਰਾ ਸੰਸਥਾ, we said if they're not doing it then we have to do something. So ਇਹ ਮਤਲਬ ਅਗਲੇ ਸਾਲ we are going to actually start hiring ਵਕੀਲਸ, because ਸਾਡੇ ਕੋਲ ਕਈ ਗਰੁੱਪਸ ਹੈਗੇ ਨੇ ਜਿਨ੍ਹਾਂ ਬੋਲਦੇ ਕਿ ਸਾਡੇ ਕੋਲ ਵਕੀਲ ਹੈਗੇ ਨੇ ਤੇ ਜਿਨ੍ਹਾਂ ਮੈਂ ਵੇਖਿਆ they're not always I don't know what they do. So maybe ਉਹਨਾਂ ਨੂੰ ਕੁਝ ਪਤਾ ਜਿਹੜਾ ਮੈਨੂੰ ਨਹੀਂ ਪਤਾ। Maybe when we hire a lawyer we'll have a better idea, but that's 2026 ਚ ਜਕਾਰਾ will hire a lawyer for the Sikh community. ਚਲੋ, ਨਹੀਂ, ਥੈਂਕ ਯੂ। ਤੁਸੀਂ ਇਹਨਾਂ ਸਾਰਿਆਂ ਦੇ ਲਈ ਪਲੈਂਟਿਵ ਬਣੇ ਆ, ਆਪਣੇ ਵੱਲੋਂ ਡੈਕਲੇਰੇਸ਼ਨ ਦਿੱਤੀ ਆ, ਕਲਾਸ ਐਕਸ਼ਨ ਲਾਸਟ ਸੂਟ ਦੇ ਵਿੱਚ ਤੁਸੀਂ ਨਾਲ ਜਿਹੜਾ ਉਹ ਐਡ ਹੋਏ ਆ। ਸੋ ਵਿਸ਼ੇਸ਼ ਧੰਨਵਾਦ ਵੇਲ, ਗੌਡਸ਼ਲ ਤੇ ਮੈਂਜਸ LLP, ਏਸ਼ੀਅਨ ਲਾ ਕਾਕਸ ਦਾ, ਐਂਡ ਸਿੱਖ ਕੋਲੀਸ਼ਨ ਐਂਡ ਜਕਾਰਾ ਮੂਵਮੈਂਟ। ਸਾਰਿਆਂ ਦਾ ਨਾਮ ਜੌਨ ਡੋ ਰੱਖਿਆ ਗਿਆ ਇਹਦੇ ਵਿੱਚ, ਸੋ ਨੋ ਰੀਅਲ ਨੇਮ ਇਜ਼ ਬੀਇੰਗ ਯੂਜ਼ਡ। ਇਹ ਲਾਈਕ ਜਿੱਦਾਂ ਹੁਣ ਇੱਕ ਲਾ ਸੂਟ ਸੀਗਾ FMCSA ਦੇ, ਉਹ ਰੂਲ ਮੇਕਿੰਗ ਦੇ ਉੱਤੇ, ਉਹਦੇ ਵਿੱਚ ਉਹ ਬੰਦੇ ਨੇ ਮੋਹਰੇ ਨਾਂ ਆ ਕੇ ਦੱਸਿਆ ਸੀ, ਆਪਣੇ ਬੰਦੇ ਨਾਂ ਕਿਉਂ ਨਹੀਂ ਦੱਸ ਰਹੇ ਸੀਗੇ? ਉਹ ਸੀ ਗੱਲ ਜਿਹੜੇ ਅਸੀਂ ਬੋਲਿਆ ਸੀ ਇਮੀਗ੍ਰੇਸ਼ਨ ਦੀ ਗੱਲ। ਕਿਉਂਕਿ ਜਿਹੜਾ ਨਾਨ ਡੋਮਿਸਾਈਲ ਵਰਕਰ ਜਿਨ੍ਹਾਂ ਨੂੰ ਇਫੈਕਟ ਹੋ ਰਿਹਾ, ਉਹ ਉਹਨਾਂ ਦੇ ਲਈ ਖਤਰਨਾਕ ਵੀ ਇਹ ਵੀ ਹੈ ਕਿ ਇਮੀਗ੍ਰੇਸ਼ਨ ਦੇ ਵਿੱਚ ਨਾ ਕੁਝ ਹੋਵੇ, ਵੀ ਉਹਨਾਂ ਦੇ ਉਲਟ ਐਕਸ਼ਨ ਲਿਆ ਜਾ ਸਕਦਾ ਹੈ। ਹਾਂਜੀ। ਚਲੋ ਠੀਕ ਆ, ਥੈਂਕ ਯੂ। Yeah, and I definitely want to thank a number of people that have absolutely been helpful in this. Ek Rana Lott from Bakersfield, ek Rajinder Singh Tanda from Stockton, ek GS from Elgrove, both helpful ਸੀ। ਤੇ ਕਈ ਜਿਹੜੀ ਟਰੱਕਿੰਗ ਗਰੁੱਪ from Fresno, ਇੰਦਰਜੀਤ ਸਿੰਘ ਬਰਾੜ, ਕਈ ਗਰੁੱਪ ਹੈਗੇ ਨੇ ਸੈਕਰਾਮੈਂਟੋ ਐਲਗਰੋਵ ਦੇ ਵਿੱਚ ਜਿਹੜੇ ਇਸ ਚੀਜ਼ ਦੇ ਵਿੱਚ ਬਹੁਤ ਹੈਲਪਫੁਲ ਸੀਗੇ। ਤੇ I definitely want to appreciate, and of course Punjabi Radio USA for always getting the news out. ਨਹੀਂ, ਚਲੋ, ਥੈਂਕ ਯੂ ਨੈਨਦੀਪ ਸਿੰਘ। ਸੋ ਬ੍ਰੇਕਿੰਗ ਨਿਊਜ਼ ਇੱਕ ਵਾਰੀ ਫਿਰ ਦੱਸ ਜਾਈਏ, ਜਕਾਰਾ ਮੂਵਮੈਂਟ ਨੇ ਆਪਣੇ ਜਿਹੜੇ ਮੈਂਬਰਸ, ਜਿਹੜੇ ਉਹਨਾਂ ਦੇ ਨਾਨ ਡੋਮਿਸਾਈਲ ਸੀਰੀਅਲ ਧਾਰਕ ਮੈਂਬਰ ਆ, ਉਹਨਾਂ ਦੇ ਤਰਫੋਂ ਪਲੈਂਟਿਫ ਬਣ ਕੇ, ਯਾਨੀ ਕਿ ਇੱਕ ਹਿਸਾਬ ਦੇ ਨਾਲ ਜਿਨ੍ਹਾਂ ਨੂੰ ਜਿਹੜੀ ਪੀੜਤ ਧਿਰਾ ਵੀ ਉਹਨਾਂ ਦੇ ਵੱਲੋਂ ਇੱਕ ਅਦਾਲਤ ਦੇ ਵਿੱਚ ਕਾਊਂਟੀ ਆਫ ਐਲਾਬੀਮਾ ਦੇ ਸੁਪੀਰੀਅਰ ਕੋਰਟ ਦੇ ਵਿੱਚ ਇੰਜੰਕਸ਼ਨ ਫਾਈਲ ਕੀਤਾ ਗਿਆ ਹੈ, ਤੇ ਨਾਲ ਹੀ ਜਿਹੜਾ ਕਲਾਸ ਐਕਸ਼ਨ ਲਾ ਸੂਟ ਦੇ ਵਿੱਚ ਇਹ ਪਲੈਂਟਿਫ ਐਡ ਹੋਏ ਨੇ ਤੇ ਉਹ ਫਾਈਲ ਕੀਤਾ ਗਿਆ ਆ। ਇੱਕ ਤਾਂ ਇਹ ਆ ਵੀ ਜਿਹੜੀ 6 ਜਨਵਰੀ ਵਾਲੀ ਤਰੀਕ ਆ ਉਸ ਨੂੰ ਅੱਗੇ ਵਧਾਇਆ ਜਾਵੇ। ਦੂਜੀ ਚੀਜ਼ ਇਹ ਆ ਵੀ ਇਸ ਐਕਸ਼ਨ ਨੂੰ ਬੇਸਿਕਲੀ ਰੋਕਿਆ ਜਾਵੇ, ਵੀ ਇਹਨਾਂ ਦੀ ਰੋਜੀ ਰੋਟੀ ਦੇ ਉੱਤੇ, ਇਹਨਾਂ ਦੇ ਜੀਵਨ ਦੇ ਉੱਤੇ ਕਿੰਨਾ ਬੁਰਾ ਜਿਹੜਾ ਉਹ ਅਸਰ ਇਸ ਐਕਸ਼ਨ ਦੇ ਕਰਕੇ ਜਿਹੜਾ ਉਹ ਪੈ ਰਿਹਾ ਹੈ। ਸੋ ਲੈਟਸ ਸੀ ਇਹ ਕੇਸ ਦੇ ਵਿੱਚ ਅੱਗੇ ਹੋਰ ਕੀ ਬਣਦਾ ਹੈ। ਜਿੱਦਾਂ ਵੀ ਅਪਡੇਟਸ ਹੋਣਗੀਆਂ ਆਪਾਂ ਤੁਹਾਡੇ ਨਾਲ
ਸਾਂਝੀਆਂ ਜਿਹੜੀਆਂ ਉਹ ਕਰਦੇ ਰਵਾਂਗੇ। ਤੇ ਉਹਨਾਂ ਲੋਕਾਂ ਨੂੰ ਵੀ ਜਿਹੜਾ ਉਹ ਦੇਖਣ ਵਾਲੀ ਗੱਲ ਆ ਜਿਹੜੇ ਅਕਸਰ ਸੋਸ਼ਲ ਮੀਡੀਆ ਤੇ ਚੜ੍ਹ ਕੇ ਕਈ ਵਾਰੀ ਪੁੱਠੀਆਂ ਸਿੱਧੀਆਂ ਚੀਜ਼ਾਂ ਬੋਲਦੇ ਰਹਿੰਦੇ ਆ ਕਈ ਆਰਗੇਨਾਈਜੇਸ਼ਨਾਂ ਦੇ ਬਾਰੇ। ਅਸਲ ਦੇ ਵਿੱਚ ਜਾ ਕੇ ਇਵੈਂਚੁਅਲੀ ਕੌਣ ਖੜ ਰਿਹਾ ਹੈ ਇਹਨਾਂ ਦੇ ਨਾਲ, ਕੌਣ ਮਦਦ ਕਰ ਰਿਹਾ ਆ, ਉਹ ਵੀ ਜਿਹੜਾ ਉਹ ਦੇਖਣ। ਸੋ ਧੰਨਵਾਦ ਨੈਨਦੀਪ ਸਿੰਘ, ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਆ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।